फाइट करो लड़ो है ना कि ये मैं तोड़ना एंड च मानना तो है ही है लड़ मारना प्यार दे के हाथ ना मारो मानना अपनी लड़ते लड़ते बाकी कुछ लैके ना किसी तो खाया करो स्कूल भी है ना स्कूल तो भी मेरी बेटी 10 साल की है बेटे तो भी मैं इससे सेम चीज मैं क्या तू लड़ना है लड़ कोट मारो दे शक्कर चप्पला मारो दे पैर मार हाथ मार जो मर्जी कर पर रुकना नहीं है किसी के नाल कार च नहीं बहना है भावें कोई कुछ कर ले मैं कह जे मरना तो मैं मरांगे पर आप चुप करके नहीं जाना इन्ना मैं आज जरूर किया इंसीडेंट तो बाद ना एक गल तो पक्की हैगी है कि ਆਪਾਂ लड़ना हैगा ਇੱਥੇ लड़ के ही जावांगे ਅਸੀਂ ਸਰਦਾਰ ਹੈਗੇ ਅਸੀਂ ਨਹੀਂ ਇੱਦਾਂ ਜਾਂਦੇ ਮਰ ਕੇ ਜਾਵਾਂਗੇ ਜ਼ਰੂਰ ਬੋਲੇ ਸੋਨੀਆ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਜੋ ਭੈਣ ਆਜੋ ਅੱਛਾ ਇੱਧਰ ਹਾਂਜੀ ਆਜੋ ਪਲੀਜ਼ ਪਲੀਜ਼ ਥੈਂਕ ਯੂ ਜੀ सारे तो पहले तो सारे ये याद रखना चाहिए है कि ਅਸੀਂ किस धर्म ਨੂੰ बिलोंग करते हैं सिक्खी ਜਿਹਦੇ ਲਈ ਆਪਣੀ ਗੁਰੂ ਸਾਹਿਬਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਸਾਨੂੰ ਕੀ ਸਿਖਾਇਆ ਬਿਲਕੁਲ ਨਿਰਭੈ ਹੋ ਕੇ ਰਹਿਣਾ ਬਿਲਕੁਲ ਨਿਡਰ ਰਹਿਣਾ ਪੂਰਾ ਪ੍ਰਿਪੇਅਰ ਹੋ ਕੇ ਰਹਿਣਾ ਹੈ ਕਿ ਸਾਡੇ ਵੱਲੋਂ ਅੱਖ ਕੇ ਵੀ ਜ਼ਿਆਦਾ ਵਿਜੀਲੈਂਟ ਰਹੀਏ ਆਪਣੀ ਅਖੀਰਲੀ ਸਾਹ ਤੱਕ ਆਪਣੀ ਸਾਰੀਆਂ ਪਾਵਰਸ ਯੂਜ਼ ਕਰੋ ਸੋ ਆਪਣੀ ਆਤਮਾ ਨੂੰ ਜਗਾਓ परमात्मा के नाल जुड़ो उधरों बहुत पावर सानू मिल सकती है बहुत थैंक यू सो मच थैंक यू हाँ जी होर साडी भैन ने कुछ कहना जी या माता ने कुछ कहना थैंक यू चलो आओ गुरु का लंगर तैयार है सारे छको जी वाहिगुरू जी का खालसा वाहिगुरू जी की फतेह हुणे जो तुहानू असीं जो कहना तो तुसीं देख सकते हैं कि जो अपने मरसैड वाला परिवार आ उन्होंने कितने किया गया तो बाकी पंजाबी रेडियो मैसेज सारे जी अज असीं गुरुद्वारा साहिब के दिवस जिथे ढेरी परिवार के लिए जिन्होंने बड़ी बेदर्दी महसूस लड़े नाल के कातल के द्वारा उसने पहले उन्होंने अगवा किया फिर उस बाद मौत के घाल उतार अज उन्होंने याद कैंडल लाइट विजल गुरुद्वारा साहब जिथे कि कई संगत जड़ियाँ चल के पहुँचिया ने उन्होंने याद किया इतों की लोकल पुलिस उन्होंने भी इस शिरकत की सो सारे बहुत शौक ने सारे जने बड़े अचंभे च ने भी ये अचानक की जो देख सकते छोटे बच्चों को लैके बड़े बजुर्ग इतने जो फैजल प्लेस के इस टाइम कैंडल लाइट विजल उन्होंने याद के किया जा रहा है वो हैं सो जिथे जिथे भी हो किते भी हो रहे हैं असं सारे बेनती करते हैं कि तुम उन्होंने विजल्स के जरूर शिरकत करो तो आके इन्होंने परिवार को श्रद्धांजलि दो अच्छा सो अपने नाल कुछ वीर जोड़े वो अपने विचार साझे करेंगे हाँ जी सनी गरेवाल भी पहुँचे हैं जी सनी सत श्री अकाल जी सत श्री अकाल सो सनी अपन सबने पता भी सारे हिरदियां वलूंदरन वाली जी घटना जी वापरी आ बंदे पता ही नहीं लगता कि कभी की तुम सोचते हो कि हम कम्यूनिटी है ना एज ए कम्यूनिटी मैं तो
ਤਾਂ ਬਾਰ-ਬਾਰ ਕਹਿੰਦੇ ਆ ਪੋਲੀਟੀਸ਼ੀਅਨ ਨਾਲ ਗੱਲ ਹੋਣੀ ਚਾਹੀਦੀ ਹੈ। ਠੀਕ ਆ, ਅਸੀਂ ਕੈਂਡਲ ਮਾਰਚ ਕੀਤਾ, ਦੁੱਖ ਬਹੁਤ ਆ ਹਨਾ, ਲਾਈਕ ਇਸ ਦਾ ਕਿਸੇ ਨਾਲ ਡਿਸਪਿਊਟ ਆ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਫੈਮਿਲੀ ਖਤਮ ਕਰ ਦਿਓ। ਡਿਸਪਿਊਟ ਲਈ ਜਿਵੇਂ ਆਪਾਂ ਕਹਿੰਦੇ ਕੋਰਟਸ ਬਣੀਆਂ ਨੇ, ਪੁਲਿਸ ਰਿਪੋਰਟ ਬਣੀ ਆ, ਆਪਣੇ ਤੁਹਾਡੇ ਪੈਸੇ ਜਿਵੇਂ ਕਈ ਹੁਣ ਗੱਲਾਂ ਸੁਣਨ ਨੇ ਪੈਸੇ ਦਾ ਪਤਾ ਨਹੀਂ ਸੱਚ ਹਾਲ ਨੂੰ ਦੇਖੋ ਫੈਮਿਲੀ ਨੇ ਕਨਫਰਮ ਨਹੀਂ ਕੀਤਾ ਮਤਲਬ ਉਹ ਕਿਆਸ ਰਹੀਆਂ ਕਿਆਸ ਨੇ ਆਪਾਂ ਗੱਲਾਂ ਸੁਣਦੇ ਉਹਦੇ ਲਈ ਆਪਾਂ ਉਹੀ ਕਹਿੰਦੇ ਵੀ ਕੋਰਟਸ ਬਣੇ ਹੁੰਦੇ, ਇਹਦਾ ਮਤਲਬ ਇਹ ਨਹੀਂ ਤੁਸੀਂ ਜਾਓ ਆਪਣੀ ਫੈਮਿਲੀ ਖਤਮ ਕਰ ਦਿਓ। ਹੁਣ ਵਿਚਾਰੀ ਜੇ ਡਿਸਪਿਊਟ ਸੀਗਾ ਵੀ ਮੰਨ ਲੈਂਦੇ ਚਲੋ ਬਾਈ ਚਾਂਸ 8 ਮਹੀਨੇ ਦੀ ਕੁੜੀ ਦਾ ਕੀ ਕਸੂਰ ਸੀ। ਹੁਣ ਜੇ ਆਪਾਂ ਹੁਣ ਕੈਂਡਲ ਮਾਰਚ ਕੀਤਾ, ਆਪਾਂ ਇੱਥੇ ਆਏ ਆ, ਆਪਣੀ ਕਮਿਊਨਿਟੀ ਆਪਾਂ ਗੁਰੂ ਘਰ ਖੜੇ ਆ, ਆਪਾਂ ਇਕੱਠੇ ਹੋ ਕੇ ਆਪਾਂ ਚੱਲੇ ਆ, ਪੋਲੀਟੀਸ਼ੀਅਨ ਨੂੰ ਤਾਂ ਪਤਾ ਹੀ ਨਹੀਂ ਲੱਗਿਆ। ਹੁਣ ਜਿਵੇਂ ਅਸੀਂ ਆਪਣੇ ਰੇਡੀਓ ਤੇ ਤੁਹਾਡੀ ਗੱਲ ਸੁਣੀ ਸੀ, ਖਾਲਸਾ ਬਾਈ ਦੀ ਗੱਲ ਸੁਣੀ ਸੀ, ਬਹੁਤ ਵਧੀਆ ਲੱਗੀ। ਮਾਈਂਡ ਦੇ ਵਿੱਚ ਕਲਿੱਕ ਕਰ ਲਿਆ ਵੀ ਇੰਨਾ ਟੈਕਸ ਦਿੰਦੇ ਗੱਡੀ ਦਾ ਟੈਕਸ, ਘਰ ਦੇ ਟੈਕਸ, ਕੁਛ ਖਰੀਦਦੇ ਆ, ਸੇਲ ਟੈਕਸ, ਪ੍ਰਾਪਰਟੀ ਦਾ ਟੈਕਸ, ਆਪਣੇ ਟੈਕਸ ਦੇ ਸਿਰ ਤੇ ਸਟੇਟ ਚੱਲਦੀ ਹੈ। ਨਾਲੇ ਸਭ ਤੋਂ ਵੱਧ ਟੈਕਸ ਕੈਲੀਫੋਰਨੀਆ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਮੂਵ ਆਊਟ ਦੇਖੋ ਲੋਕ ਤਾਂ ਹੁੰਦੇ ਨੇ ਵੀ ਹਰ ਚੀਜ਼ ਤੇ ਕਹਿੰਦੇ ਆ ਵੀ ਜ਼ਿਆਦਾ ਟੈਕਸ ਆ ਮਹਿੰਗਾ, ਤਾਂ ਵੀ ਸਾਡੀ ਸੇਫਟੀ। ਹੁਣ ਆਪਾਂ ਠੀਕ ਆ ਕੈਂਡਲ ਮਾਰਚ ਇਹ ਵੀ ਕਰਨੀ ਚਾਹੀਦੀ ਆ, ਪਰ ਆਪਾਂ ਨੂੰ ਜੇ ਕੈਪੀਟਲ ਵੀ ਜਾਣਾ ਚਾਹੀਦਾ ਸੀਗਾ। ਕੈਪੀਟਲ ਵੀ ਜੇ ਤੁਸੀਂ ਨਹੀਂ ਜਾ ਸਕਦੇ, ਉਹਦੀ ਸਿਟੀ ਦੇ ਜਿਹੜੇ ਕੌਂਸਲਮੈਨ ਨੇ ਸਿਟੀ ਹਾਲ ਦੇ ਵਿੱਚ ਜਾਓ, ਸਿਟੀ ਹਾਲ ਦੀ ਮੀਟਿੰਗਾਂ 'ਚ ਆਪਣੇ ਪੰਜਾਬੀ ਨਹੀਂ ਜਾਂਦੇ। ਮੈਂ ਵੀ ਬਹੁਤ ਵਾਰ ਮਿਸ ਕੀਤੀ ਆ, ਮੈਂ ਸੱਚੀ ਗੱਲ ਦੱਸਾਂ, ਚਲੋ ਕਈ ਵਾਰ ਨਹੀਂ ਬਣਦਾ ਪਰ ਮਨ ਹੁੰਦਾ ਵੀ ਜਾਈਏ। ਇੱਕ ਵਾਰ ਮੈਂ ਗਿਆ ਸੀਗਾ ਉਦੋਂ ਮੈਂ ਇਕੱਲਾ ਹੀ ਸੀ, ਕੋਈ ਨਹੀਂ ਸੀਗਾ, ਕੋਈ ਆਪਣਾ ਪੰਜਾਬੀ। ਸੋ ਉਹ ਇਹ ਚੀਜ਼ ਤੇ ਹੈ ਜਦੋਂ ਉਹਨਾਂ ਨੇ ਡਿਸੀਜਨ ਪਾਲਿਸੀ ਬਣਾਉਣੀ ਹੈ ਕਿ ਉਸ ਟਾਈਮ ਆਪਾਂ ਉੱਥੇ ਮੌਜੂਦ ਰਹੇ, ਉਹਨਾਂ ਨੇ ਜੋ ਮਰਜ਼ੀ ਕਰ ਲੈਣਾ, ਨਾ ਕੋਈ ਉਸ ਦੀ ਵਿਰੋਧਤਾ, ਨਾ ਉਹਨਾਂ ਨੂੰ ਕੋਈ ਸਵਾਲ ਪੁੱਛਣ ਵਾਲਾ, ਨਾ ਕੁਛ ਹੋਰ। ਸੋ ਇਹ ਬਹੁਤ ਜ਼ਰੂਰੀ ਆ ਵੀ ਤੁਸੀਂ ਸਿਵਲ ਐਕਟੀਵਿਟੀ ਦੇ ਵਿੱਚ ਹਿੱਸਾ ਲਓ ਤੇ ਉੱਥੇ ਜਾ ਕੇ ਇਹਨਾਂ ਨੂੰ ਸਵਾਲ ਪੁੱਛੋ, ਇਹਨਾਂ ਨੂੰ ਅਕਾਊਂਟੇਬਲ ਬਣਾਓ, ਇਹਨਾਂ ਨੂੰ ਜ਼ਿੰਮੇਵਾਰ ਬਣਾਓ ਕਿ ਭਾਈ ਇਹ ਜੋ ਤੁਸੀਂ ਕਰ ਰਹੇ ਹੋ, ਤੁਹਾਡੀਆਂ ਪਾਲਿਸੀਜ਼ ਸਾਡੇ ਉੱਤੇ, ਸਾਡੇ ਪਰਿਵਾਰਾਂ ਦੇ ਉੱਤੇ, ਪੂਰੀ ਕਮਿਊਨਿਟੀ ਤੇ ਬਹੁਤ ਵੱਡਾ ਅਸਰ ਪਾਉਂਦੀਆਂ ਆ। ਸੋ ਇਹ ਨਹੀਂ ਆ ਵੀ ਤੁਹਾਨੂੰ ਕਿਸੇ ਨੇ ਕੁਝ ਜੇ ਕਿਹਾ ਨਹੀਂ ਹੈ ਤੇ ਆਪਾਂ ਇਹ ਨਾ ਕਰੀਏ ਵੀ ਆਪਾਂ ਇੱਕ ਆਈਡਲ ਮਾਈਨੋਰਟੀ ਬਣ ਕੇ ਇੱਥੇ ਜਿਹੜਾ ਉਹ ਰਹਿਣਾ ਵੀ ਟੈਕਸ ਦੇਈ ਜਾਈਏ, ਜਿੱਦਾਂ ਆਪਾਂ ਨੂੰ ਜਿੱਦਾਂ ਨੂੰ ਤੁਰੀ ਜਾਈਏ। ਦੈਟਸ ਨਾਟ ਹਾਊ ਇਟ ਇਜ਼। ਸ਼ੀਪ ਨਹੀਂ ਬਣਨਾ ਆਪਾਂ ਉਹਨਾਂ ਨੂੰ ਸਵਾਲ ਕਰਨਾ ਆ, ਆਪਾਂ ਉਹਨਾਂ ਨੂੰ ਪੁੱਛਣਾ ਹੈ ਵੀ ਕਿਉਂ ਆ ਇਦਾਂ ਕਿਉਂ ਹੋ ਰਿਹਾ, ਕੀ ਤੁਹਾਡੇ ਕਦਮ ਜਿਹੜੇ ਤੁਸੀਂ ਉਹ ਚੱਕ ਰਹੇ ਆ ਜਿਹਦੇ ਨਾਲ ਅਸੀਂ ਤੇ ਸਾਡੀ ਕਮਿਊਨਿਟੀ, ਸਾਡੇ ਪਰਿਵਾਰ ਦੇ ਵਿੱਚ। ਹੁਣ ਬਾਈ ਜੀ ਇੱਥੇ ਇੱਦਾਂ ਦੇ ਵੀ ਏਰੀਏ ਹੈਗੇ ਨੇ, ਚਲੋ ਆਪਾਂ ਆਰਐਨਓ ਰੇਡੀਓ ਤੇ ਗੱਲ ਕਰ ਸਕਦੇ ਹਾਂ, ਇੱਦਾਂ ਦੇ ਵੀ ਰੇਡੀਓ ਇੱਥੇ ਆਪਣੇ ਏਰੀਏਜ਼ ਹੈਗੇ ਨੇ ਜਿੱਥੇ ਸਿਟੀ ਕਾਉਂਸਲਮੈਨਸ ਰਹਿੰਦੇ ਨੇ, ਉੱਥੇ ਕੋਈ ਬੰਦਾ 2 ਵਾਰੀ ਗੇੜਾ ਕੱਢ ਜਾਵੇ ਪੁਲਿਸ ਰੋਕ ਲੈਂਦੀ ਆ। ਐਗਜ਼ੈਕਟਲੀ ਲਾਈਕ ਉਹ ਕੋਈ ਸਪੈਸ਼ਲ ਬੰਦੇ ਆਏ ਨੇ ਤਾਂ ਆਪਣੀ ਤੇ ਆਪਾਂ ਤੇ ਇੱਥੇ ਅਮਰੀਕਾ ਜਾ ਕੇ ਇਹ ਸੁਣਿਆ ਸੀ ਵੀ ਇੱਥੇ ਸਾਰੇ ਬਰਾਬਰ ਆ, ਸਾਰੇ ਬਰਾਬਰ ਨੇ। ਹੁਣ ਤੁਸੀਂ ਮੇਨ ਇਹਦੇ ਵਿੱਚ ਆਪਣੀ ਕਮਿਊਨਿਟੀ ਦੀ ਢੇਲਾ ਹੁਣ ਦੇਖੋ, ਫਿਰ ਲੋਕ ਕਹਿਣਗੇ ਵੀ ਹਨਾ ਵੀ ਦੂਜੇ ਪਾਸੇ ਚਲੇ ਜਾਂਦੇ। ਨਗਰ ਕੀਰਤਨ ਹੋਣੇ ਚਾਹੀਦਾ, ਠੀਕ ਆ, ਆਪਣੇ ਧਰਮ ਬਾਰੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ, ਪਰ ਜੇ ਆਪਾਂ ਨਗਰ ਕੀਰਤਨ ਦੇ ਲੱਖ ਬੰਦਾ ਇਕੱਠ ਕਰ ਸਕਦੇ ਹਾਂ, ਤੁਸੀਂ ਫਰੈਜ਼ਨੋ ਦੀ ਸਿਟੀ ਦੀ VOTING ਦੀ ਪਰਸੈਂਟੇਜ ਕਢਾ ਕੇ ਦੇਖ ਲਓ। ਅਸੀਂ ਜੀ ਲੋਡ ਚੱਕ ਲਿਆ ਸੀ, ਸਾਡੀ ਜੀ ਸ਼ਿਫਟ ਸੀਗੀ, ਅਸੀਂ ਨਾਲੇ ਇੱਥੇ ਤੁਸੀਂ ਬਾਏ ਮੇਲ ਵੋਟ ਪਾ ਸਕਦੇ ਆ ਗਏ ਆਲਰੇਡੀ 10 ਤਰੀਕ। ਤੁਸੀਂ ਘਰੇ ਸਿਰਫ ਇੱਕ ਫਾਰਮ ਭਰਨਾ, ਮੈਨੂੰ ਆਲਰੇਡੀ ਆਇਆ ਹੋਇਆ ਵਾ, ਤੁਸੀਂ ਫਾਰਮ ਭਰਨਾ, ਤੁਹਾਡੇ ਕੋਲ ਟਾਈਮ ਨਹੀਂ ਹੈਗਾ ਕੋਈ ਗੱਲ ਨਹੀਂ, ਤੁਸੀਂ ਭਰ ਕੇ ਰੱਖ ਦਿਓ, ਤੁਹਾਡੇ ਪੇਰੈਂਟਸ, ਤੁਹਾਡੇ ਜਵਾਕ ਕੋਈ ਵੀ ਜਾਂਦਾ ਹੋਇਆ ਡਰਾਪ ਕਰ ਸਕਦਾ। ਵੋਟ ਪਾਉਣ 'ਚ ਪ੍ਰੋਬਲਮ ਕੀ ਹੈ ਮੈਨੂੰ ਇਹ ਨਹੀਂ ਸਮਝ ਲੱਗਦਾ। ਸੋ ਬਸ ਇਹੀ ਕਈ ਵਾਰੀ ਇਦਾਂ ਲੱਗਦਾ ਵੀ ਕਿਤੇ ਆਪਾਂ ਡਾਲਰ ਨੂੰ ਤੀਰਥ ਨਹੀਂ ਬਣਾ ਲਿਆ, ਵੀ ਬਸ ਉਸੇ ਦੇ ਪਿੱਛੇ ਤਾਂ ਨਹੀਂ ਇੰਨੀ ਦੌੜ ਵੀ ਆਪਾਂ ਬਾਕੀ ਜਿਹੜਾ ਤਾਣਾ ਬਣਾ ਉਸ ਨੂੰ ਗਵਾ ਲਿਆ। ਸੋ ਜਿਹੜਾ ਇੱਕ ਕਰੈਕਟਰ ਆ ਪੰਜਾਬੀ ਦਾ, ਇੱਕ ਸਿੱਖ ਦਾ ਕਰੈਕਟਰ, ਉਸ ਤੋਂ ਆਪਾਂ ਭਗੌੜੇ ਤਾਂ ਨਹੀਂ ਹੋ ਗਏ। ਆਪਾਂ ਇਹ ਚੀਜ਼ਾਂ ਜਿਹੜੀਆਂ ਨਾ ਕਰੀਏ, ਇੱਦਾਂ ਦੀ ਵਾਰਦਾਤ ਕਿਸੇ ਹੋਰ ਪਰਿਵਾਰ ਦੇ ਨਾਲ ਨਾ ਵਾਪਰ ਜਾਵੇ। ਇਸ ਲਈ ਆਪਾਂ ਅਕਾਊਂਟੇਬਲ ਬਣਾਈਏ, ਜ਼ਿੰਮੇਵਾਰੀ ਲੱਭੀਏ ਵੀ ਇਹਦਾ ਕਸੂਰ ਕਿੱਥੇ ਆ, ਤੇ ਉਸ ਜਿਹੜਾ ਹੋਲ ਆ, ਲੂਪ ਹੋਲ ਜਿਹਨੂੰ ਕਹਿ ਲਓ ਜਾਂ ਉਹ ਚੀਜ਼ ਆ, ਉਸ ਨੂੰ ਬਲੌਕ ਕਰੀਏ, ਪਲੱਗ ਕਰੀਏ, ਤਾਂ ਜੋ ਬਾਅਦ ਦੇ ਵਿੱਚ ਇੱਦਾਂ ਦੀ ਇਨਸੀਡੈਂਟ ਕਦੀ ਨਾ ਵਾਪਰਨ। ਤੇ ਅੱਜ ਜਿਹੜੇ ਲੋਕ ਇੱਥੇ ਇਕੱਤਰ ਹੋਏ ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਢੇਰੀ ਪਰਿਵਾਰ ਦੇ ਇਸ ਦੁੱਖ ਦੇ ਵਿੱਚ ਸ਼ਰੀਕ ਹੋ ਕੇ ਆਪਣੀ ਸ਼ਰਧਾਂਜਲੀ ਜਿਹੜੀ ਉਹ ਭੇਟ ਕੀਤੀ। ਸਾਨੂੰ ਵੀ ਧੰਨਵਾਦ ਜੀ। ਥੈਂਕ ਯੂ ਭਾਈ ਜੀ ਤੁਹਾਡਾ ਵੀ, ਹਮੇਸ਼ਾ ਤਾਂ ਤੁਹਾਨੂੰ ਸੁਣ ਕੇ ਆਉਂਦੇ ਹੁੰਦੇ ਜੀ। ਨਹੀਂ ਕੋਈ ਆਪਣੀ ਕਮਿਊਨਿਟੀ ਦੀਆਂ ਖਬਰਾਂ ਤੋਂ ਪਤਾ ਲੱਗਦੀਆਂ ਨੇ, ਤੇ ਬਸ ਤਾਂ ਥੈਂਕ ਯੂ ਕਰ ਸਕਦੇ ਹਾਂ ਤੁਹਾਡਾ, ਜਿਵੇਂ ਤੁਸੀਂ ਸਾਡੀ ਕਮਿਊਨਿਟੀ ਦੀ ਆਪਣੀ ਤੁਸੀਂ ਵੀ ਕਰਦੇ ਹੋ, ਅਸੀਂ ਆਪਦਾ ਜਿੰਨਾ ਪਾਰਟ ਕਰ ਸਕਦੇ ਹਾਂ ਟਰਾਈ ਕਰਦੇ ਹਾਂ ਨਾ, ਇਹ ਸ਼ੋ ਮਤਲਬ ਪਹੁੰਚੀਏ, ਸਾਡਾ ਤਾਂ ਇਹੀ ਕੰਮ ਹੁੰਦਾ, ਬਾਕੀ ਨਿਊਜ਼ ਤਾਂ ਤੁਸੀਂ ਲੈ ਕੇ ਆਉਂਦੇ ਹੋ। ਸੋ ਉਹਦੇ ਲਈ ਤੁਹਾਡਾ ਵੀ ਬਹੁਤ ਥੈਂਕ ਯੂ ਜੀ। ਮਿਹਰਬਾਨੀ। ਥੈਂਕ ਯੂ ਭਾਈ।